लागे आ जा लो जी फुटां पैन लग पईयां ने फुल शुल पै गए ने हैं माशाअल्लाह जी माशाअल्लाह। बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद। अस्सलाम वालेकुम जी दोस्तां नूं सज्जनां नूं साथियां नूं साडे चाहण वालियां नूं ते उम्मीद करने आ कि सारे खैरो आफियत नाल होवोगे। असीं भी अल्लाह दे करमो फजल दे नाल ते ध्याड़ियां दवावां नाल अल्हम्दुलिल्लाह अज दे नवें व्लॉग दे विच ध्याड़ी खिदमत च हाज़र हां दोस्तों। ते अज दा व्लॉग करने आ स्टार्ट ते इस टाइम जनाब असीं खेतां दे विच आए दे आं पैलियां च ते ए जनाब है फुट्टां दी फसल फुट जनाब खरबूजे वर्गी हुंदी है ਤੇ ਜਨਾਬ ਇੱਥੇ ਆਏ ਆ ਕਿ ਆਪਣੇ ਵੀਵਰਾਂ ਨਾਲ ਕਰੀਏ ਸ਼ੇਅਰ ਤੇ ਇਹਦੇ ਫਾਇਦੇ ਵੀ ਦਸੀਏ ਤੇ ਕਿੰਨੀ ਦੇਰ 'ਚ ਫਸਲ ਹੁੰਦੀ ਹੈ ਤਿਆਰ ਤੇ ਉਹ ਵੀ ਤੁਹਾਡੇ ਨਾਲ ਕਰਨੇ ਆ ਜਨਾਬ ਮੈਂਸ਼ਨ ਤੇ ਇਮਤਿਆਜ਼ ਭਾਈ ਵਾਲੀ ਗੱਲ ਠੀਕ ਹੈ ਜੀ। ਤੇ ਉਹ ਜਨਾਬ ਤੁਹਾਡੇ ਨਾਲ ਸ਼ੇਅਰ ਕਰੀਏ ਲੇਕਿਨ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਕਿ ਜਿਹੜੇ ਦੋਸਤ ਸਾਡੇ ਚੈਨਲ ਤੇ ਨੇ ਨਵੇਂ ਉਹ ਜਲਦੀ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਕਰ ਲਓ ਸ਼ੇਅਰ ਕਰ ਲਓ ਦੋਸਤਾਂ ਨਾਲ ਸੱਜਣਾਂ ਸਾਥੀਆਂ ਨਾਲ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ ਕਿਉਂਕਿ ਜਦੋਂ ਵੀ ਸਾਡੀ ਵੀਡੀਓ ਚੈਨਲ ਤੇ ਆਏ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆਏ। ਵੀਡੀਓ ਮੁਕੰਮਲ ਵੇਖਣੀ ਹੈ ਤੁਹਾਡੇ ਤਾਵਨ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਠੀਕ ਹੈ ਦੋਸਤੋ। ਇਨਸ਼ਾਅੱਲਾ ਮਜ਼ਾ ਆਏਗਾ ਤੁਹਾਨੂੰ ਤੇ ਨਾਲੇ ਇਹਦੀ ਤਾਰੀਫ ਤੁਹਾਨੂੰ ਦੱਸਣੀ ਹੈ ਇਹਦੇ ਫਾਇਦੇ ਦੱਸਣੇ ਨੇ ਕਿਦੋਂ ਲਾਈ ਜਾਂਦੀ ਹੈ ਤੇ ਕਿੰਨੀ ਦੇਰ 'ਚ ਤਿਆਰ ਹੁੰਦੀ ਹੈ ਠੀਕ ਹੈ ਦੋਸਤੋ। ਤੇ ਇਹ ਸਾਡੇ ਨਾਲ ਦੋਸਤ ਨੇ ਤੇ ਉਹ ਉਹਨਾਂ ਨੂੰ ਪੁੱਛਣੇ ਆ ਇਹਦੇ ਬਾਰੇ 'ਚ ਉਹਨਾਂ ਨੂੰ ਮਜ਼ੀਦ ਇਨਫੋਰਮੇਸ਼ਨ ਹੈ क्योंकि महर बरादरी नाल तलक रखते हैं तो बड़ा जिमींदार यानी कि शुरू तो उन्होंने किया हूँ तो खैर वो बिजनेसमैन ने एक कारोबारी बंदे ने लेकिन यह है कि पहले उन्होंने वालिद साहब ने बहुत मेहनत की है तो फसलां लाइया ने सब्जियां लाइया ने आओ ध्याड़ी कराने उन्होंने नाल मुलाकात ठीक है जी। सलाम अलैकुम जी। वालेकुम लो जी ए ने जी सेठ जुल्फकार अली भट्टो साहब अल मरूफ भट्टो साहब इन्हों कहते हैं सेठ यानी कि इन्हों का एक लकब बना लिया आवाम ने शहर ने जिथे रहिंदे ने रहायश पजीर ने ठीक है जी। इन्हों के काम इंजदे रहे ने कि उसकी वजह तो इन्हों सेठ कहा जाता है तो ये तुहानूं दसदे ने क्योंकि इन्हों ज़्यादा इन्फॉर्मेशन है इन्हों के बारे फुटां के बारे बड़ा इन्हों नॉलेज है तो वो नॉलेज तुहाडे नाल भी करते हैं शेयर ठीक है दोस्तों। तो सुनो इन्हों दीयां गल्लां जनाब ये फुट जी है ना आहो सूफी साहब ये बैठो थले बैठो ए जेड़ा ना मामला ए दिन जेड़े अगों आ रहे ने तुहाडे ठीक है ये ते तरेल पैनी है अच्छा फिर फुट खिल जानी है ਇਹ ਵੀਵਰਾਂ ਸਾਡੇ ਵੀਵਰਾਂ ਨਾਲ ਗੱਲ ਕਰਨੀ ਹੈ ਤੁਸੀਂ ਕੈਮਰੇ 'ਚ ਵੇਖਣਾ ਇਹ ਪਹਿਲੇ ਜਨਾਬ ਫੁੱਟ ਖਿਲਣੀ ਹੈ ਤਰੇਲ ਪੈਣੀ ਹੈ ਉਸ ਤੋਂ ਬਾਅਦ ਪੈਲੀ ਜੀ ਨੇ ਜਦੋਂ ਪੱਕਣਾ ਉਦੋਂ ਖਿਲ ਜਾਣਾ ਠੀਕ ਉਹ ਜਦੋਂ ਤੁਸੀਂ ਖਾਓਗੇ ਨਾ ਫੁੱਟ ਆਹ ਤੇ ਫੇਰ ਤੁਹਾਡਾ ਮੈਦਾ ਠੀਕ ਰਹੇਗਾ ਅੱਛਾ ਕਿਉਂਕਿ ਉਹਦੇ ਉੱਤੇ ਠੰਡੀ ਤਰੇਲ ਪੈਣੀ ਹੈ ਤੇ ਉਹਦੀ ਠੰਡਾ ਵਜ੍ਹਾ ਨਾਲ ਉਹਦੀ ਵਜ੍ਹਾ ਨਾਲ ਉਹ ਠੰਡੀ ਹੋਣੀ ਹਾਂਜੀ ਹਾਂਜੀ ਜਿਹੜੇ ਹਾਂਜੀ ਉਸ ਤਰ੍ਹਾਂ ਫੁੱਟਾਂ ਅੱਜ ਕੱਲ ਪੂਰੇ ਸਾਲ ਹੀ ਚੱਲਦੀਆਂ ਰਹਿੰਦੀਆਂ ਨੇ ਪਰ ਉਹ ਪਿਛਲੀਆਂ ਫੁੱਟਾਂ ਬੇਕਾਰ ਨੇ ਜਿਹੜੀਆਂ ਅੱਜ ਕੱਲ ਦੀਆਂ ਇਹ ਫੁੱਟ ਜਿਹੜੀ ਹੈ ਨਾ ਇਹਨੇ ਜੋ ਤੁਹਾਨੂੰ ਸਹੂਲਤ ਦੇਣੀ ਹੈ ਨਾ ਉਹ ਕਿਸੇ ਚੀਜ਼ ਨੇ ਨਹੀਂ ਦੇਣੀ ਅੱਛਾ ਜੀ ਹਾਂਜੀ ਸਹੀ ਹੋ ਬਾਕੀ ਇਹ 60 ਦਿਨ ਦੇ ਵਿੱਚ ਤਿਆਰ ਹੋ ਜਾਂਦੀ ਹੈ ਠੀਕ ਹੈ 60-65 ਦਿਨ ਚ ਠੀਕ ਹੈ ਤੇ ਇਹ ਹੁਣ ਜਿਉਂ ਜਿਉਂ ਇਹਦੇ ਤੇ ਤੇਲ ਪਏਗੀ ਤਿਉਂ ਤਿਉਂ ਫੁੱਟ ਨੇ ਪੱਕਣਾ ਖਿਰਨਾ ਤੇ ਫਿਰ ਜਦੋਂ ਪਾਟ ਜਾਣਾ ਨੇ ਉਹ ਆਖਰੀ ਦਿਨਾਂ ਚ 2-3 ਦਿਨ ਚ ਜਦੋਂ ਪੱਕ ਜਾਂ ਤਿਆਰ ਹੋਣਾ ਫਿਰ ਇਹਨੇ ਪਾਟ ਜਾਣਾ ਫਿਰ ਉਹ ਫੁੱਟ ਜਿਹੜੀ ਤੁਸੀਂ ਖਾਣੀ ਹੈ ਨਾ ਉਹ ਫੁੱਟ ਜਿਹੜੀ ਹੈ ਨਾ ਉਹ ਤੁਹਾਡੇ ਮੇਦੇ ਨੂੰ ਪੂਰਾ ਜਿਹੜਾ ਨਾ ਪ੍ਰੈਸ ਹੋਰ ਕੀ ਫਾਇਦਾ ਹੈ ਹੋਰ ਇਹਦਾ ਫਾਇਦਾ ਇਹੀ ਹੈ ਕਿ ਫੁੱਟ ਬੜੀ ਚੰਗੀ ਚੀਜ਼ ਹੈ ਇਹ ਜਦੋਂ ਖਾਈਏ ਤੇ ਉਦੋਂ ਮਤਲਬ ਜਿਸ ਤਰ੍ਹਾਂ ਕਿ ਜੂਸ ਨਹੀਂ ਪੀਦੇ ਅੱਜ ਕੱਲ ਤਾਂ ਫੁੱਟਾਂ ਖਾਣ ਦਾ ਵੀ ਨਹੀਂ ਕਿਸੇ ਨੂੰ ਸਮਝ ਲੱਗਦੀ ਠੀਕ ਹੈ ਇਹਨੂੰ ਜਦੋਂ ਤੁਸੀਂ ਖਾਣਾ ਹੈ ਨਾ ਅੱਛਾ ਜਦੋਂ ਉਹ ਵੱਖਰੀ ਹੋਣੀ ਉਹਨੂੰ ਛੋਟੀ ਨਾਲ ਕੱਟਣਾ ਛੋਟੇ ਜਿਸ ਤਰ੍ਹਾਂ ਸੇਬ ਨਹੀਂ ਕੱਟ ਕੇ ਖਾਈਦੇ ਡੱਕਰੀਆਂ ਨਾਲ ਉਹਦੇ ਉੱਤੇ ਫਿਰ ਤੁਸੀਂ ਥੋੜਾ ਜਿਹਾ ਨਿੰਬੂ ਪਾਣਾ ਥੋੜਾ ਜਿਹਾ ਨਮਕ ਪਾਣਾ ਤੇ ਥੋੜੀ ਜਿਹੀ ਚੀਨੀ ਵੀ ਪਾ ਲੈਣੀ ਹੈ ਅੱਛਾ ਜੀ ਫਿਰ ਤੁਹਾਨੂੰ ਕਿਆ ਮਜ਼ਾ ਆਏਗਾ ਫੁੱਟ ਖਾਣ ਦਾ ਤੇ ਪੂਰਾ ਮਜ਼ਾ ਤੇ ਤੁਹਾਡੇ ਦੋਸਤ ਨੂੰ ਵੀ ਮਜ਼ਾ ਆਏਗਾ ਜੇ ਕਿਤੇ ਖਾਣਗੇ ਤੇ ਲੋ ਜੀ ਇਹ ਤੁਸੀਂ ਕਿਤੇ ਜਨਾਬ ਪ੍ਰੈਕਟੀਕਲੀ ਕਰਨਾ ਕਿ ਇੰਜ ਫੁੱਟ ਖਾਣੀ ਹੈ ਕਿਤੇ ਛਿਲਕੇ ਲਾ ਕੇ ਕੱਟ ਕੇ ਜਨਾਬ ਚੀਨੀ ਪਾ ਕੇ ਹਾਂਜੀ ਨਿੰਬੂ ਪਾ ਕੇ ਨਮਕ ਲਾ ਕੇ ਤੇ ਪੂਰਾ ਮਜ਼ਾ ਆਏਗਾ ਤੇ ਬਹੁਤ ਜ਼ਿਆਦਾ ਇਹਦਾ ਫਾਇਦਾ ਹੈ। ਸਭ ਤੋਂ ਵੱਡੀ ਗੱਲ ਕਿ ਮੈਦੇ ਵਾਸਤੇ ਇਹ ਬੜੀ ਜ਼ਬਰਦਸਤ ਹੈ ਤੇ ਹੋਰ ਫਾਇਦਿਆਂ ਨੂੰ ਛੱਡੋ ਜੇ ਮੈਦਾ ਸਹੀ ਹੈ ਨਾ ਤੁਹਾਡਾ ਤੇ ਹਰ ਚੀਜ਼ ਸਹੀ ਹੈ ਬੰਦਾ ਫਿੱਟ ਹੈ ਠੀਕ ਹੈ ਦੋਸਤੋ। ਤੇ 65 ਦਿਨ 'ਚ ਤਿਆਰ ਹੋ ਜਾਂਦੀ ਜੇ ਫਸਲ ਤੇ ਉਹਨਾਂ ਕਿਹਾ ਜੀ ਅੱਜ ਕੱਲ ਜਿਹੜੀ
ਫੁੱਟ ਦਾ ਸਵਾਦ ਹੈ ਤੇ ਜਿਹੜਾ ਫਾਇਦਾ ਹੈ ਨਾ ਉਹ ਪੂਰਾ ਸਾਲ ਨਹੀਂ ਆਣਾ ਤੇ ਬਾਕੀ ਪੂਰੇ ਸਾਲ ਦੇ ਵਿੱਚ ਇਹ ਤਿਆਰ ਹੁੰਦੀ ਰਹਿੰਦੀ ਹੈ। ਇੰਜ ਹੀ ਗੱਲ ਹੈ। ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ। ਤੇ ਦੋਸਤੋ ਅਸੀਂ ਜਨਾਬ ਅੱਜ ਮੌਸਮ ਬੜਾ ਜ਼ਬਰਦਸਤ ਹੈ, ਬੱਦਲ ਹੋਇਆ ਦਾ ਤੇ ਠੰਡੀ ਹਵਾ ਚੱਲਣ ਦੀ ਹੈ। ਜਿੰਨੀ ਕਿ ਗਰਮੀ ਸੀ ਨਾ ਦਿਨੇ ਅਖੀਰ ਹੋ ਗਈ ਹੈ, ਕਿਉਂ ਜੀ? ਹਾਂਜੀ ਹਾਂਜੀ ਕਰ। ਲੇਕਿਨ ਅੱਲਾਹ ਤਾਲਾ ਨੇ ਆਪਣੀ ਰਹਿਮਤ ਦਾ ਜ਼ਰਾ ਮੌਸਮ ਜਿਹੜਾ ਨਾ ਉਹ ਬਣਾਇਆ ਠੰਡਾ ਠੰਡਾ, ਬਾਰਿਸ਼ ਹੋਈ ਹੈ ਸਾਈਡਾਂ ਤੇ, ਹਾਂਜੀ ਸਾਡੇ ਪਿੰਡ ਤੇ ਹੋਈ ਨਹੀਂ। ਬਾਕੀ ਬਹੁਤ ਅਸ਼ਦ ਜ਼ਰੂਰਤ ਹੈ ਇਸ ਟਾਈਮ ਫਸਲਾਂ ਨੂੰ, ਮੂੰਜੀਆਂ ਨੂੰ ਖਾਸ ਕਰ, ਹਾਂਜੀ ਬਾਕੀ ਇਨਸਾਨਾਂ ਨੂੰ, ਜਾਨਵਰਾਂ ਨੂੰ, ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਣ ਦੀ ਹੈ ਤੇ ਅੱਲਾਹ ਤਾਲਾ ਆਪਣੀ ਰਹਿਮਤ ਦੀ ਬਾਰਿਸ਼ ਬਰਸਾਏ। ਤੁਸੀਂ ਵੀ ਕਰਨੀ ਹੈ ਦੁਆ। ਤੇ ਦੋਸਤੋ ਇਹਦੇ ਨਾਲ ਹੀ ਅੱਜ ਦੀ ਵੀਡੀਓ ਕਰਨੇ ਆ ਐਂਡ। ਉਮੀਦ ਕਰਨੇ ਆ ਤੁਹਾਨੂੰ ਜ਼ਰੂਰ ਪਸੰਦ ਆਈਆਂ ਹੋਣਗੀਆਂ ਸਾਡੀਆਂ ਇਹ ਗੱਲਾਂ ਛੋਟੀਆਂ ਛੋਟੀਆਂ ਨਕਾਰਾ ਜੀਆਂ। ਤੇ ਦੋਸਤੋ ਫੇਰ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਣਾ ਖਿਆਲ, ਮਾਂ-ਬਾਪ ਦੀ ਕਰਨੀ ਹੈ ਸੇਵਾ, ਨਮਾਜ਼ ਜ਼ਰੂਰ ਪੜ੍ਹਨੀ ਹੈ ਤੇ ਸਾਨੂੰ ਵੀ ਰੱਖਣਾ ਆਪਣੀਆਂ ਦੁਆਵਾਂ 'ਚ ਯਾਦ। ਠੀਕ ਹੈ ਦੋਸਤੋ, ਫੇਰ ਮਿਲਾਂਗੇ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਦੇ ਨਾਲ। ਓਕੇ ਫਿਰ, ਅੱਲਾਹ ਹਾਫਿਜ਼, ਸਲਾਮ ਅਲੈਕੁਮ।